ਯਕੂਬ ਦਾ ਆਮ ਖਤ ਉਹਦੀ 12ਵੀਂ ਪੰਕਤੀ ਤੋਂ ਲੈ ਕੇ 27ਵੀਂ ਪੰਕਤੀ ਤੱਕ। ਇਮਤਿਹਾਨ ਤੇ ਅਜ਼ਮਾਇਸ਼। ਤਾਨੋ ਬੰਦਾ ਏ ਜਿਹੜਾ ਅਜ਼ਮਾਇਸ਼ ਸਹਿੰਦਾ ਏ, ਕਿਉਂ ਜੋ ਉਹ ਜਦੋਂ ਕਬੂਲ ਹੋਇਆ ਤੇ ਉਹਨੂੰ ਜ਼ਿੰਦਗੀ ਦਾ ਉਹ ਤਾਜ ਮਿਲੇਗਾ ਜਿਹਦਾ ਖੁਦਾਵੰਦ ਆਪਣੇ ਪਿਆਰ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਜਦੋਂ ਕੋਈ ਅਜ਼ਮਾਇਆ ਜਾਏ ਉਹ ਇਹ ਨਾ ਆਖੇ ਭਈ ਮੇਰੀ ਅਜ਼ਮਾਇਸ਼ ਖੁਦਾ ਵੱਲੋਂ ਹੁੰਦੀ, ਕਿਉਂ ਜੋ ਨਾ ਤੇ ਖੁਦਾ ਕਦੇ ਬਦੀ ਨਾਲ ਅਜ਼ਮਾਇਆ ਜਾ ਸਕਦਾ ਹੈ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਹੈ। ਹਾਂ, ਬੰਦਾ ਆਪਣੀਆਂ ਹੀ ਖਾਹਿਸ਼ਾਂ ਦੀ ਖਿੱਚ ਨਾਲ ਫਸ ਕੇ ਅਜ਼ਮਾਇਆ ਜਾਂਦਾ ਹੈ। ਫਿਰ ਖਾਹਿਸ਼ ਹਾਮਲਾ ਹੋ ਕੇ ਗੁਨਾਹ ਜੰਮਦੀ ਏ ਤੇ ਗੁਨਾਹ ਵੱਧ ਕੇ ਮੌਤ ਨੂੰ ਜੰਮਦਾ ਹੈ। ਮੇਰੇ ਪਿਆਰੇ ਭਰਾਓ, ਧੋਖਾ ਨਾ ਖਾਓ। ਸਾਰੀਆਂ ਚੰਗੀਆਂ ਨੇਮਤਾਂ ਤੇ ਇਨਾਮ ਉੱਤੋਂ ਨੇ ਤੇ ਚਾਨਣ ਦੇ ਬਾਪ ਵੱਲੋਂ ਮਿਲਦੇ ਨੇ, ਜਿਹੜਾ ਨਾ ਬਦਲ ਸਕਦਾ ਏ ਨਾ ਪਾਉਣ ਦੇ ਸਬਬ ਉਹਦੇ ਉੱਤੇ ਕੋਈ ਪਰਛਾਵਾਂ ਪੈ ਸਕਦਾ ਹੈ। ਉਸ ਆਪਣੀ ਮਰਜ਼ੀ ਨਾਲ ਸੱਚੇ ਕਲਾਮ ਦੀ ਰਾਹੀਂ ਸਾਨੂੰ ਪੈਦਾ ਕੀਤਾ ਤਾਂ ਜੋ ਉਹਦੀ ਖਲਕਤ ਵਿੱਚੋਂ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ, ਸੁਣਨਾ ਤੇ ਅਮਲ ਕਰਨਾ। ਮੇਰੇ ਪਿਆਰੇ ਭਰਾਓ, ਇਹ ਗੱਲ ਤੁਸੀਂ ਜਾਣਦੇ ਹੋ, ਸੋ ਸਾਰੇ ਸੁਣਨ ਵਿੱਚ ਤੇਜ਼ ਤੇ ਬੋਲਣ ਵਿੱਚ ਮਿੱਠੇ ਤੇ ਗੁੱਸੇ ਵਿੱਚ ਸਬਰ ਕਰਨ ਵਾਲੇ ਹੋ, ਕਿਉਂ ਜੋ ਇਨਸਾਨ ਦਾ ਗੁੱਸਾ ਖੁਦਾ ਦੀ ਰਾਸਤਬਾਜ਼ੀ ਦਾ ਕੰਮ ਨਹੀਂ ਕਰਦਾ। ਇਸ ਲਈ ਸਾਰੀ ਪਲੀਤੀ ਤੇ ਵਧਣ ਵਾਲੀ ਬੁਰਾਈ ਨੂੰ ਛੱਡ ਕੇ ਉਸ ਕਲਾਮ ਨੂੰ ਹਲੀਮੀ ਨਾਲ ਮੰਨ ਲਵੋ ਜਿਹੜਾ ਦਿਲ ਵਿੱਚ ਬੀਜਿਆ ਗਿਆ ਹੈ ਤੇ ਤੁਹਾਡੇ ਰੂਹਾਂ ਨੂੰ ਨਜਾਤ ਦੇ ਸਕਦਾ ਹੈ। ਪਰ ਕਲਾਮ ਉੱਤੇ ਅਮਲ ਕਰਨ ਵਾਲੇ ਬਣੋ, ਨਾ ਨਿਰੇ ਸੁਣਨ ਵਾਲੇ ਜਿਹੜੇ ਆਪਣੇ ਆਪ ਨੂੰ ਧੋਖਾ ਦਿੰਦੇ ਨੇ, ਕਿਉਂ ਜੋ ਜਿਹੜਾ ਕਲਾਮ ਸੁਣਨ ਵਾਲਾ ਏ ਤੇ ਉਹਦੇ ਉੱਤੇ ਅਮਲ ਨਹੀਂ ਕਰਦਾ, ਉਹ ਉਸ ਬੰਦੇ ਵਾਂਗੂ ਏ ਜਿਹੜਾ ਆਪਣਾ ਮੂੰਹ ਸ਼ੀਸ਼ੇ ਵਿੱਚ ਵੇਖਦਾ ਏ ਤੇ ਇਸ ਲਈ ਭਈ ਉਹ ਆਪਣਾ ਮੂੰਹ ਵੇਖ ਕੇ ਟੁਰ ਜਾਂਦਾ ਏ ਤੇ ਛੇਤੀ ਭੁੱਲ ਜਾਂਦਾ ਏ ਭਈ ਮੈਂ ਕਿਹੋ ਜਿਹਾ ਸਾਂ। ਪਰ ਜਿਹੜਾ ਬੰਦਾ ਆਜ਼ਾਦੀ ਦੀ ਪੂਰੀ ਸ਼ਰੀਅਤ ਉੱਤੇ ਦਿਲ ਨਾਲ ਸੋਚਦਾ ਰਹਿੰਦਾ ਏ, ਉਹ ਆਪਣੇ ਕੰਮ ਵਿੱਚ ਬਰਕਤ ਪਾਏਗਾ। ਇਸ ਲਈ ਭਈ ਉਹ ਸੁਣ ਕੇ ਭੁੱਲਦਾ ਨਹੀਂ, ਸਗੋਂ ਅਮਲ ਕਰਦਾ ਏ। ਜੇ ਕੋਈ ਆਪਣੇ ਆਪ ਨੂੰ ਦੀਨਦਾਰ ਸਮਝੇ ਤੇ ਆਪਣੀ ਜੀਭ ਨੂੰ ਲਗਾਮ ਨਾ ਚਾੜੇ, ਸਗੋਂ ਆਪਣੇ ਦਿਲ ਨੂੰ ਧੋਖਾ ਦੇ ਤੇ ਉਹਦੀ ਦੀਨਦਾਰੀ ਕਿਸੇ ਕੰਮ ਦੀ ਨਹੀਂ। ਸਾਡੇ ਖੁਦਾ ਤੇ ਬਾਪ ਦੇ ਅੱਗੇ ਪਾਕ ਤੇ ਬੇਨੁਕਸ ਦੀਨਦਾਰੀ ਇਹ ਹੈ ਭਈ ਦੁੱਖ ਦੇ ਵੇਲੇ ਯਤੀਮਾਂ ਤੇ ਰੰਡੀਆਂ ਦੀ ਖਬਰ ਲਈਏ ਤੇ ਆਪਣੇ ਆਪ ਨੂੰ ਦੁਨੀਆ ਵਿੱਚ ਬੇਨੁਕਸ ਰੱਖੀਏ।